ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਤੁਹਾਡੇ ਨਾਲ ਕੋਈ 4-5 ਗੱਲਾਂ ਸਾਂਝੀਆਂ ਕਰਨੀਆਂ ਨੇ, ਪਰ ਜਿਹੜੀ ਪਹਿਲੀ ਗੱਲ ਸਾਂਝੀ ਕਰਨੀ ਉਹ ਬੜੀ ਭਰਵੀਂ ਗੱਲ ਹੈ। ਅੱਜ ਦੀ ਪਹਿਲੀ ਗੱਲ ਹੈ ਬਾਜੀ ਮਰੀਮ ਨਵਾਜ਼ ਬਾ ਮੁਕਾਬਲਾ ਨੀਰੂ ਬਾਜਵਾ। ਤੁਸੀਂ ਸੋਚਦੇ ਹੋਵੋਗੇ ਗਿੱਲ ਸਾਹਿਬ ਕਿੱਥੋਂ ਦੀ ਗੱਲ ਕਿੱਥੇ ਰਲਾਉਣ ਡਏ ਹੋ, ਕਿੱਥੇ ਬਾਜੀ ਮਰੀਮ ਨਵਾਜ਼ ਚੀਫ ਮਿਨਿਸਟਰ ਪੰਜਾਬ ਦੀ, ਲਹਿੰਦੇ ਪੰਜਾਬ ਦੀ, ਕਿੱਥੇ ਚੜ੍ਹਦੇ ਪੰਜਾਬ ਦੀ ਮੰਨੀ ਪ੍ਰਮੰਨੀ ਫਿਲਮ ਐਕਟਰੈਸ ਅਤੇ ਪੰਜਾਬੀ ਸਿਨੇਮੇ 'ਤੇ ਰਾਜ ਕਰ ਰਹੀ ਹੈ ਬੜੇ ਸਾਲਾਂ ਤੋਂ ਨੀਰੂ ਬਾਜਵਾ। ਇਹ ਕੀ ਜੋੜ ਮੇਲ ਹੈ ਬਈ? ਉਹ ਮੈਂ ਤੁਹਾਨੂੰ ਦੱਸਣਾ ਜੀ। ਗੱਲ ਇਹ ਬਣੀ ਹੈ ਕਿ ਪਿਛਲੇ ਸਾਲ 2023 ਦੇ ਵਿੱਚ ਨੀਰੂ ਬਾਜਵਾ ਸਾਹਿਬ ਦੀ ਨਵੀਂ ਫਿਲਮ ਆਈ ਸੀ ਬੂਹੇ ਬਾਰੀਆਂ। ਉਹਦੀ ਉਹਨਾਂ ਬੜੀ ਪੋਸਟਰ ਸ਼ੋਸਟਰ ਪੂਰੇ ਚੜ੍ਹਦੇ ਪੰਜਾਬ 'ਚ ਲਾਏ ਅਤੇ ਸੋਸ਼ਲ ਮੀਡੀਆ 'ਤੇ ਵੀ ਫੈਲੇ, ਟਿਕਟੌਕ 'ਤੇ ਵੀ ਬੜੀ ਚੱਲੀ ਉਹ ਫਿਲਮ। ਅਤੇ ਉਹਨੂੰ ਦੇਖ ਕੇ ਉਹ ਤੋਂ ਮੁਤਾਸਰ ਹੋ ਕੇ ਪਤਾ ਲੱਗਾ ਸਾਨੂੰ, ਸੂਤਰਾਂ ਨੇ ਦੱਸਿਆ, ਸੂਤਰ ਚੜ੍ਹਦੇ ਪੰਜਾਬ ਵਾਲੇ ਪਾਸੇ ਅਤੇ ਹਿੰਦੁਸਤਾਨ 'ਚ ਇਹਨੂੰ ਸੂਤਰ ਆਖਿਆ ਜਾਂਦਾ, ਵੀ ਸੂਤਰਾਂ ਨੇ ਸਾਨੂੰ ਦੱਸਿਆ, ਅਤੇ ਇਸ ਪਾਸੇ ਜ਼ਰਾਏ ਆਖਿਆ ਜਾਂਦਾ। ਸਾਨੂੰ ਇਹ ਜ਼ਰਾਏ ਨੇ ਦੱਸਿਆ ਵੀ ਜਿਸ ਵੇਲੇ ਬਾਜੀ ਨੇ ਇਹ ਵੇਖੀ ਹੈ ਨਾ, ਇਹਦੀ ਟਿਕਟੌਕ ਦੇ ਉੱਤੇ ਮਸ਼ਹੂਰੀ ਨੀਰੂ ਬਾਜਵਾ ਦੀ ਫਿਲਮ ਦੀ, ਅਤੇ ਬਾਜੀ ਨੇ ਕਿਹਾ ਮੈਂ ਹੁਣ ਇਹ ਬਣਨਾ। ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਬਾਜੀ ਜਿਹੜੀ ਹੈ ਉਹ ਬੈਗ ਸ਼ੈਗ ਵੀ ਕਦੀ LV ਦੇ ਬੈਗ ਅਤੇ ਕਦੀ ਕਿਸੇ ਕੰਪਨੀ ਦੇ ਅਤੇ ਕਦੀ ਕਿਸੇ ਕੰਪਨੀ ਦੇ। ਉਹ ਵੀ ਬਾਜੀ ਸਾਡੀ ਜਿਹੜੀ ਹੈ ਨਾ, ਬੜੀਆਂ ਵੱਡੀਆਂ ਜਿਹੜੀਆਂ ਮਾਡਲਸ ਨੇ ਉਹਨਾਂ ਨੂੰ ਵੇਖ ਕੇ ਜਦੋਂ ਬਾਜੀ ਦਾ ਦਿਲ ਕਰਦਾ ਹੈ। ਉਹ ਧੀਆਂ ਭੈਣਾਂ ਇਹੋ ਜਿਹੀਆਂ ਹੁੰਦੀਆਂ ਨੇ, ਮੇਰੇ ਲਈ ਤਾਂ ਉਹ ਭੈਣ ਹੈ ਵੱਡੀ, ਮੈਂ ਤਾਂ ਉਹਦਾ ਇਹਤਰਾਮ ਕਰਦਾ, ਪਰ ਸ਼ੁਗਲ ਮੁਗਲ ਵੀ ਕਿਸੇ ਵੇਲੇ ਕਰ ਲੈਣਾ। ਪਰ ਤੁਹਾਨੂੰ ਪਤਾ ਵੀ ਨਿੱਕੇ ਹੁੰਦਿਆਂ ਤੋਂ ਗੁੱਡੀਆਂ ਪਟੋਲਿਆਂ ਨਾਲ ਖੇਡਦੀਆਂ ਨੇ, ਤੁਸੀਂ ਇਹੋ ਜਿਹੀਆਂ ਖੇਡਾਂ ਹੀ ਖੇਡਦੀਆਂ ਨੇ। ਗੁੱਡੀਆਂ ਦੇ ਵਿਆਹ ਕਰਦੀਆਂ ਨੇ, ਉਹਨਾਂ ਦੇ ਕੱਪੜੇ ਪਾਉਂਦੀਆਂ ਨੇ, ਉਹਨਾਂ ਦੇ ਮੁਖਤਲਿਫ ਰੂਪ। ਕਦੀ ਆਪਣੀ ਗੁੱਡੀ ਨੂੰ ਜਿਹੜਾ ਉਹ ਮੇਰਾ ਮਤਲਬ ਹੈ ਕਿ ਡਾਕਟਰ ਬਣਾ ਲੈਂਦੀਆਂ ਨੇ, ਕਦੀ ਉਸੇ ਗੁੱਡੀ ਨੂੰ ਜਿਹੜਾ ਨਰਸ ਬਣਾ ਲੈਂਦੀਆਂ ਨੇ, ਕਦੀ ਪੁਲਿਸ ਵਾਲੀ ਬਣਾ ਲੈਂਦੀਆਂ ਨੇ, ਕਦੀ ਕੁਝ। ਅਤੇ ਬਾਜੀ ਇਸੇ ਤਰੀਕੇ ਨਾਲ, ਬਾਜੀ ਜ਼ਰਾ ਤੁਹਾਨੂੰ ਵੱਡੀ ਵੱਡੀ ਲੱਗਦੀ ਹੈ, ਪਰ ਅੰਦਰੋਂ ਸਾਡੀ ਬਾਜੀ ਬੜੀ ਨਿੱਕੀ ਹੈ। ਘਰ ਵਾਲੇ ਉਹਨੂੰ ਇਸੇ ਵਜ੍ਹਾ ਤੋਂ ਗੁੜੀਆ ਆਖਦੇ ਨੇ। ਅਤੇ ਹੁਣ ਮੇਰੇ ਵਾਲਾ ਮੈਂ ਤਾਂ ਹੁਣ ਹੋ ਗਿਆ ਬੁੱਢਾ, ਉਸ ਹਿਸਾਬ ਨਾਲ ਤੁਸੀਂ ਸਮਝਦੇ ਹੋਵੋਗੇ ਵੀ ਮੇਰੀ ਬਾਜੀ ਇਹ ਬੁੱਢੇ ਬੰਦੇ ਦੀ ਬਾਜੀ ਹੈ ਅਤੇ ਉਹ ਕੋਈ ਬੁੜੀਆ ਹੋਏਗੀ। ਨਹੀਂ ਭਾਈ ਜੀ, ਮੇਰੀ ਬਾਜੀ ਬੁੜੀਆ ਨਹੀਂ ਹੈਗੀ, ਮੇਰੀ ਬਾਜੀ ਗੁੜੀਆ ਹੀ ਹੈ। ਮੈਂ ਬੁੱਢਾ ਹੋ ਗਿਆ ਹੋਇਆ, ਭਰਾ ਉਹਨਾਂ ਦਾ ਨਿੱਕਾ। ਬਹਰਹਾਲ ਉਹ ਬਾਜੀ ਤੇ ਕਰਦੀ ਹੈ ਆਪਣੇ ਜਿਹੜੇ ਸ਼ੌਕ ਉਹਨਾਂ ਦੇ, ਪੰਜਾਬੀ 'ਚ ਅਸੀਂ ਸ਼ੌਂਕ ਆਖਦੇ ਹਾਂ ਸ਼ੌਕ ਨੂੰ। ਉਹਦੇ ਸ਼ੌਂਕ ਬਾਜੀ ਦੇ ਪੂਰੇ ਨਹੀਂ ਹੋਏ ਨਿੱਕੇ ਹੁੰਦਿਆਂ ਦੇ, ਉਹ ਬਾਜੀ ਵੱਡੇ ਹੋ ਕੇ ਪੂਰੇ ਕਰ ਰਹੀ ਹੈ। ਬਾਜੀ ਦੇ ਅੱਬਾ ਜੀ ਵੀ ਖੈਰ ਨਾਲ ਇਹੋ ਜਿਹੇ ਹੀ ਸਨ। ਤੁਹਾਨੂੰ ਤਸਵੀਰਾਂ ਵਿਖਾਉਣੇ ਵੀ ਬਾਜੀ ਦੇ ਅੱਬਾ ਜੀ ਵੀ ਇੱਕ ਵਾਰੀ ਥਾਣੇਦਾਰ ਬਣੇ ਸਨ। ਪੰਜਾਬੀ 'ਚ ਥਾਣੇਦਾਰ ਨਹੀਂ ਆਖਿਆ ਜਾਂਦਾ, ਥੇ ਦਾ ਇਸਤੇਮਾਲ ਘੱਟ ਕਰੀਦਾ, ਐਵੇਂ ਹੀ ਤੁਰੇ ਜਾਂਦੇ ਟੇਲ ਆਦੀ ਦੀ ਉੱਤੇ ਅਤੇ ਥਾਣੇਦਾਰ ਆਖਿਆ ਜਾਂਦਾ। ਅਤੇ ਬਾਜੀ ਦੇ ਅੱਬਾ ਜੀ ਵੀ ਥਾਣੇਦਾਰ ਬਣੇ ਸਨ, ਅਤੇ ਉਹ ਵੀ 3 ਫੁੱਲਾਂ ਵਾਲੇ ਨਹੀਂ 2 ਫੁੱਲਾਂ ਵਾਲੇ, ਮਤਲਬ ਸਬ ਇੰਸਪੈਕਟਰੀ ਬਣਾ ਕੇ ਖੜਾ ਕੀਤਾ ਸੀ ਉਹਨਾਂ ਨੇ। ਉਸ ਵੇਲੇ ਤਾਂ ਪੁਲਿਸ ਵਾਲਿਆਂ ਨੂੰ ਪਤਾ ਸੀ ਵੀ ਨਲਾਇਕ ਹੈ। ਹੁਣ ਤਾਂ ਪੁਲਿਸ ਵਾਲੇ ਵੀ ਮਤਲਬ ਡਾਕਟਰ ਰਜ਼ਵਾਨ ਵਰਗੇ ਆਏ ਨੇ ਹੁਣ, ਤਾਂ ਉਹ ਕੁਛ ਵੀ ਕਰੀ ਆਉਂਦੇ ਨੇ ਨਾ। ਲੇਕਿਨ ਬਹਰਹਾਲ ਹੋਣ ਵਾਲਿਆਂ ਨੇ ਵੀ ਜਿਹੜੀ ਕਾਰਵਾਈ ਕੀਤੀ ਉਹ ਵੀ ਤੁਹਾਨੂੰ ਮੈਂ ਦੱਸਦਾ ਥੋੜ੍ਹੀ ਦੇਰ 'ਚ। ਲੇਕਿਨ ਉਹਨਾਂ ਭਾਈ ਹੋਰਾਂ ਦੀ ਸਾਰਾ ਹਿਸਾਬ ਕਿਤਾਬ ਦੇਖ ਕੇ ਨਾ, ਤਾਂ ਉਹਨਾਂ 2 ਫੁੱਲਾਂ ਤੋਂ ਉੱਤੇ ਤੀਸਰਾ ਫੁੱਲ ਨਹੀਂ ਲਾਇਆ, ਕਿਉਂਕਿ ਤੀਸਰੇ ਫੁੱਲ 'ਤੇ ਬੰਦਾ ਫੁੱਲ ਇੰਸਪੈਕਟਰ ਬਣ ਜਾਂਦਾ। ਅਤੇ ਉਹਨਾਂ ਪੂਰਾ ਥਾਣੇਦਾਰ ਨਹੀਂ ਬਣਾਇਆ, ਉਹਨਾਂ ਅੱਧਾ ਥਾਣੇਦਾਰ ਬਣਾ ਕੇ ਜਿਹੜਾ ਨਾ, ਉਹਨਾਂ ਦੀ ਤਸਵੀਰ ਵੀ ਤੁਸੀਂ ਵੇਖੀ ਹੈ। ਇਵੇਂ ਹੀ ਇਹਨਾਂ ਦੇ ਅੱਬਾ ਜੀ ਨੇ ਆਖਿਆ ਮੈਂ ਕ੍ਰਿਕਟ ਖੇਡਣੀ, ਕ੍ਰਿਕਟਰ ਵੀ ਬਣਨਾ ਚਾਹੁੰਦੇ ਸਨ। ਅਤੇ ਉਹ ਵੀ ਇਮਰਾਨ ਖਾਨ ਦੇ ਜ਼ਮਾਨੇ 'ਚ, ਅਤੇ ਕੁਲੀ ਭਰਤੀ ਹੋਏ ਸਨ, ਕਿਉਂਕਿ ਉਦੋਂ ਮਹਿਕਮਿਆਂ ਦੀ ਕ੍ਰਿਕਟ ਦੀ ਟੀਮਾਂ ਹੁੰਦੀਆਂ ਸਨ ਅਤੇ ਕਿਸੇ ਮਹਿਕਮੇ ਵੱਲੋਂ ਖੇਡਣਾ ਪੈਂਦਾ ਸੀ। ਅਤੇ ਹੁਣ ਰੇਲਵੇ ਦੇ ਵਿੱਚ ਇਹਨਾਂ ਦੀ ਤਾਲੀਮ ਸ਼ਲੀਮ ਪੂਰੀ ਸੀ, ਅਤੇ ਉਹ ਫਿਰ ਰੇਲਵੇ 'ਚ ਛੇਤੀ ਉਹਨਾਂ ਆਖਿਆ ਜੀ ਕੁਲੀ ਭਰਤੀ ਹੋ ਕੇ ਅਤੇ ਰੇਲਵੇ ਵੱਲੋਂ ਕ੍ਰਿਕਟ ਖੇਡ ਲਓ। ਚੇਤਾ ਕਰੋ ਉਸ ਵੇਲੇ ਟੀਮਾਂ ਜਿਹੜੀਆਂ ਹੁੰਦੀਆਂ ਸਨ, ਨੈਸ਼ਨਲ ਬੈਂਕ ਦੀ ਅਤੇ ਰੇਲਵੇ ਦੀ ਅਤੇ ਫਲਾਣੇ PIA ਦੀ ਅਤੇ ਫਲਾਣੇ ਅਦਾਰੇ, ਅਤੇ ਅਦਾਰਿਆਂ ਵੱਲੋਂ ਖੇਡਦੇ ਸਨ ਲੋਕ ਪਾਕਿਸਤਾਨ ਦੇ ਵਿੱਚ। ਅਤੇ ਹਜੇ ਵੀ ਹੁਣ PSL ਵਗੈਰਾ ਚੱਲ ਗਿਆ, ਅਜੇ ਵੀ ਉਹ ਅਦਾਰਿਆਂ ਦੀਆਂ ਟੀਮਾਂ ਖੈਰ ਹੈ ਨੇ। ਅਤੇ ਉਹ ਖੈਰ ਜੀ ਮੁਖਤਸਰ ਗੱਲ ਹੈ ਕਿ ਇਹਨਾਂ ਦੇ ਅੱਬਾ ਜੀ ਨੇ ਫਿਲਮ 'ਚ ਵੀ ਕੰਮ ਕੀਤਾ। ਤੁਹਾਨੂੰ ਵੀ ਇੰਟਰਸਟਿੰਗ ਗੱਲ ਦੱਸੀ। ਹਾਂਜੀ, ਇਹਨਾਂ ਨੇ ਮੇਰੇ ਖਿਆਲ ਰੰਗੀਲਾ ਸਾਹਿਬ ਦੇ ਨਾਲ ਕੋਈ ਫਿਲਮ ਹੈ ਜਿਹਦੇ ਵਿੱਚ ਇਹ ਚਾਈਲਡ ਸਟਾਰ ਦੇ ਤੌਰ 'ਤੇ ਜਾਂ ਕੋਈ ਜਵਾਨ ਆਦਮੀ ਦੇ ਤੌਰ 'ਤੇ ਇਹ ਫਿਲਮ 'ਚ ਵੀ ਕੰਮ ਕਰਦੇ ਰਹੇ ਨੇ। ਮਤਲਬ ਇਹ ਸਾਡੀ ਬਾਜੀ ਫਿਲਮੀ ਨਹੀਂ ਇਕੱਲੀ, ਉਹਨਾਂ ਦੇ ਅੱਬਾ ਜੀ ਵੀ ਫਿਲਮੀ ਨੇ। ਅਤੇ ਖੈਰ ਬਾਜੀ ਨਾਲ ਜਿਹੜੀ ਜ਼ਿਆਦਤੀ ਹੋਈ ਨਾ, ਉਹ ਇਹ ਹੋਈ ਹੈ ਕਿ ਬਾਜੀ ਨੇ ਟਿਕਟੌਕ ਦੇ ਉੱਤੇ ਜਿਹੜੀ ਫਿਲਮ ਦੇਖੀ ਨਾ ਨੀਰੂ ਬਾਜਵਾ ਸਾਹਿਬ ਦੀ, ਉਹ ਬੂਹੇ ਬਾਰੀਆਂ ਫਿਲਮ ਦਾ ਨਾਂ ਸੀ। ਅਤੇ ਉਹਦੇ ਵਿੱਚ ਬਾਜੀ ਨੇ ਇੰਸਪਾਇਰ ਹੋ ਕੇ ਇਹ ਤਾਂ ਫੈਸਲਾ ਕਰ ਲਿਆ ਵੀ ਮੈਂ ਵੀ ਹੁਣ ਥਾਣੇਦਾਰ ਨਹੀਂ ਬਣਨਾ। ਲੇਕਿਨ ਬਾਜੀ ਜ਼ਰਾ, ਕਿਉਂਕਿ ਮੇਰੀ ਬਾਜੀ ਪੜ੍ਹੀ ਲਿਖੀ ਘੱਟ ਹੈ, ਅਕਲ ਉਕਲ ਤੋਂ ਪੂਰੀ ਹੈ, ਅਤੇ ਬਾਜੀ ਨੂੰ ਕਿਸੇ ਨੇ ਦੱਸਿਆ ਨਹੀਂ ਵੀ ਥਾਣੇਦਾਰ ਦੇ ਨਾ ਇੱਥੇ ਫੁੱਲ ਵੀ ਲੱਗੇ ਹੁੰਦੇ ਨੇ। ਬਾਜੀ ਨੂੰ ਉਹਨਾਂ ਸਪੈਨ ਬਣਾ ਦਿੱਤਾ ਭਾਈ ਜੀ। ਹੁਣ ਬੜੇ ਸਾਰੇ ਪੁੱਛਦੇ ਹੋਣਗੇ ਸਪੈਨ ਕੀ ਹੁੰਦਾ? ਸਿਪਾਹੀ ਦੀ ਮੁਅੰਨਸ ਸਪੈਨ ਹੁੰਦਾ। ਇਸ ਤਰ੍ਹਾਂ ਫੌਜੀਆਂ ਦੇ ਘਰ ਵਾਲੀਆਂ ਨੂੰ ਫੌਜਣ ਆਖਦੇ ਨੇ, ਹਾਲਾਂਕਿ ਫੌਜ 'ਚ ਤਾਂ ਨਹੀਂ ਹੁੰਦੀਆਂ। ਜਿਹੜੀਆਂ ਘਰ ਫੌਜੀਆਂ ਦੀਆਂ ਸਾਡੇ ਫੌਜੀ ਭਰਾਵਾਂ ਦੀਆਂ ਜਿਹੜੀਆਂ ਬੇਗਮਾਂ ਸਾਡੀਆਂ ਭੈਣਾਂ ਘਰਾਂ 'ਚ ਹੁੰਦੀਆਂ ਨੇ, ਉਹਨਾਂ ਨੂੰ ਫੌਜਣ ਆਖ ਦਿੰਦੇ ਨੇ। ਇਸੇ ਤਰ੍ਹਾਂ ਨਾਈ ਦੀ ਬੁੱਢੀ ਨੂੰ ਨੈਣ ਆਖ ਦਿੰਦੇ ਨੇ। ਪਰ ਇੱਥੇ ਉਹ ਕੰਮ ਨਹੀਂ ਹੈਗਾ, ਇੱਥੇ ਫਰਕ ਹੈ। ਇੱਥੇ ਸਿਪਾਹੀ ਦੀ ਬੁੱਢੀ ਨੂੰ ਸਪੈਨ ਨਹੀਂ ਆਖਦੇ। ਇੱਥੇ ਜਿਹੜੀਆਂ ਸਾਡੀਆਂ ਭੈਣਾਂ ਧੀਆਂ ਪੁਲਿਸ ਦੇ ਵਿੱਚ ਕੰਮ ਕਰਦੀਆਂ ਨੇ ਸਿਪਾਹੀ ਦੇ ਤੌਰ 'ਤੇ, ਕਾਂਸਟੇਬਲ ਦੇ ਤੌਰ 'ਤੇ, ਉਹਨਾਂ ਨੂੰ ਸਪੈਨ ਆਖਿਆ ਜਾਂਦਾ ਹੈ। ਅਤੇ ਮਰਦ ਨੂੰ ਸਿਪਾਹੀ ਅਤੇ ਔਰਤ ਨੂੰ ਸਪੈਨ।
ਹੁਣ ਜ਼ਰਾ ਜਿਹੜਾ ਆਈਜੀ ਨਾ, ਇਹ ਤੁਹਾਨੂੰ ਪਿਛਲੇ ਦਿਨਾਂ 'ਚ ਅਸਾਂ ਖਬਰ ਦਿੱਤੀ ਸੀ, ਇਹ ਆਈਜੀ ਪੁਲਿਸ ਦਾ ਹੀ ਆਈਜੀ ਨਹੀਂ ਹੈ। ਅਗਲੀ ਗੱਲ ਤੁਸੀਂ ਸਮਝ ਹੀ ਗਏ ਹੋ। ਜਿਹੜੇ ਆਈਜੀ ਸਾਹਿਬ ਨੇ ਨਾ, ਇਕੱਲੇ ਪੁਲਿਸ ਦੇ ਹੀ ਆਈਜੀ ਨਹੀਂ ਹੈ, ਇਹ ਹੋਰ ਵੀ ਮਹਿਕਮਿਆਂ ਦੇ ਆਈਜੀ ਨੇ। ਤੇ ਉਹ ਬਹਰਹਾਲ ਜਿਹੜੇ ਆਈਜੀ ਸਾਹਿਬ ਨੇ ਨਾ, ਉਹਨਾਂ ਦੀ ਇਹਨਾਂ ਕੀਤੀ ਸੀ, ਸਾਨੂੰ ਸੂਤਰਾਂ ਨੇ ਦੱਸਿਆ ਸੀ ਕਿ ਇਹਨਾਂ ਦੀ ਬੇਇੱਜ਼ਤੀ ਕੀਤੀ ਸੀ ਇਹਨਾਂ ਨੇ। ਚੇਤਾ ਕਰੋ, ਅਸੀਂ ਨਹੀਂ ਇਕੱਲੇ, ਪੂਰੇ ਮੀਡੀਆ ਨੇ ਖਬਰ ਦਿੱਤੀ ਸੀ ਕਿ ਉਹਨਾਂ 'ਤੇ ਪਾਬੰਦੀ ਲਾ ਦਿੱਤੀ ਹੈ, ਬਾਕੀ ਫੰਕਸ਼ਨਾਂ 'ਤੇ ਆਉਣ ਸੀ। ਨਾਰਾਜ਼ ਹੋ ਗਏ ਸਨ ਬਾਜੀ ਹੋਰੀ ਉਹਨਾਂ ਨਾਲ। ਉਹਨਾਂ ਹੁਣ ਲਿਆ ਬਦਲਾ। ਉਹਨਾਂ ਬਾਜੀ ਨੂੰ ਟੋਪੀ ਤੇ ਸੋਟੀ ਦੇ ਦਿੱਤੀ ਹੈ ਆਈਜੀ ਵਾਲੀ, ਤੇ ਵਰਦੀ ਪਵਾਤੀ ਸਪੈਨ ਵਾਲੀ। ਤੁਸੀਂ ਵੇਖੋ, ਮੋਢਿਆਂ ਤੇ ਕੋਈ ਸ਼ੈ ਨਹੀਂ ਲੱਗੀ। ਜਿਹੜੇ ਆਈਜੀ ਹੁੰਦੇ ਨਾ, ਐਡੀਸ਼ਨਲ ਆਈਜੀ, ਜਦੋਂ ਆਈਜੀ ਵਾਲੇ ਪਾਸੇ ਨੂੰ ਬੰਦਾ ਤੁਰ ਪੈਂਦਾ ਤੇ ਉਹ ਇੱਥੇ ਤਲਵਾਰਾਂ ਲੱਗਦੀਆਂ ਨੇ, ਜਿਵੇਂ ਲੈਫਟੀਨੈਂਟ ਜਨਰਲਸ ਜਦੋਂ ਬਣਦੇ ਨੇ ਫੌਜ, ਤੇ ਉੱਥੇ ਵੀ ਤਲਵਾਰਾਂ ਲੱਗਦੀਆਂ, ਤੇ ਪੁਲਿਸ 'ਤੇ ਵੀ ਤਲਵਾਰਾਂ ਲਾਉਂਦੇ ਨੇ ਮੋਢਿਆਂ ਦੇ ਉੱਤੇ। ਤੇ ਇਹ ਜਿਹੜੇ ਥੱਲੇ ਹੁੰਦੇ ਨੇ, ਉਹਦੇ ਤੋਂ ਉੱਤੇ ਤਲਵਾਰਾਂ ਨਹੀਂ ਲੱਗਦੀਆਂ, ਕੋਕੇ ਸ਼ੋਕੇ ਲੱਗਦੇ ਨੇ ਦੂਜੇ ਗੋਲ, ਤੇ ਸਟਾਰ ਲੱਗਦੇ ਨੇ। ਬਹਰਹਾਲ ਬਾਜੀ ਨੂੰ ਨਾ ਕੋਈ ਕੋਕਾ ਸੀ, ਨਾ ਕੋਈ ਸਟਾਰ ਸੀ। ਮੈਨੂੰ ਨਹੀਂ ਪਤਾ ਭੈਣ ਸਾਡੀ ਨੇ ਨੱਕ 'ਚ ਕੋਕਾ ਪਾਇਆ ਕਿ ਨਹੀਂ, ਮੈਂ ਤਸਵੀਰ ਗੌਰ ਨਾਲ ਹੀ ਵੇਖੀ। ਬਹਰਹਾਲ ਨਾ ਵਰਦੀ 'ਤੇ ਕੋਈ ਕੋਕਾ ਸੀ, ਨਾ ਸਟਾਰ ਸੀ, ਨਾ ਤਲਵਾਰ ਸੀ। ਬਾਜੀ ਨੂੰ ਉਹਨਾਂ ਸਾਦਾ ਸਿੱਧੀ ਸਪੈਨ ਬਣਾਇਆ, ਤੇ ਟੋਪੀ ਪਵਾਈ ਆਈਜੀ ਸਾਹਿਬ ਵਾਲੀ ਵੀ, ਜਿਹੜੀ ਆਈਜੀ ਦੀ ਟੋਪੀ ਹੁੰਦੀ ਹੈ, ਤੇ ਸੋਟੀ ਫੜਾਈ, ਤੇ ਬਾਜੀ ਨੂੰ ਖਿਲਾਰ ਦਿੱਤਾ। ਬਾਜੀ ਨੂੰ ਜਨਾਬ ਸਲੂਟ ਮਾਰਨਾ ਵੀ ਸਿਖਾਇਆ ਵੀ ਇੰਝ ਮਾਰਨਾ ਹੈ। ਬਾਜੀ ਨੇ ਸਾਰੇ ਕਰਤੱਵ ਕੀਤੇ, ਕਿਉਂਕਿ ਬਾਜੀ ਨੀਰੂ ਬਾਜਵਾ ਬਣਨਾ ਚਾਹੁੰਦੀ। ਅੱਛਾ, ਹੁਣ ਇਹਦੇ 'ਤੇ ਤੁਹਾਨੂੰ ਬੜੇ ਸਾਰਿਆਂ ਨੂੰ ਇਤਰਾਜ਼ ਹੋਣਾ। ਤੁਸੀਂ ਇਹ ਬੜੇ ਸਾਰੇ, ਮੈਂ ਜਦੋਂ ਗੱਲਬਾਤ ਵੀ ਕੀਤੀ ਬੰਦਿਆਂ ਨਾਲ, ਉਹਨਾਂ ਨੇ ਕਿਹਾ ਵੀ ਇਹ ਜ਼ਿਆਦਤੀ ਹੈ। ਹੋ ਸਕਦਾ ਬਾਜੀ ਨੇ, ਹੀਮਾ ਮਾਲਿਨੀ ਨੇ ਵੀ ਮਾਜ਼ੀ ਦੇ ਵਿੱਚ ਪੁਲਿਸ ਵਾਲੀ ਬਣੀ, ਉਹ ਬਣਨਾ ਚਾਹੁੰਦੀ ਹੋਵੇ ਬਾਜੀ। ਹੋ ਸਕਦਾ ਸ੍ਰੀ ਦੇਵੀ ਸਾਹਿਬਾ ਕਈਆਂ ਫਿਲਮਾਂ ਦੇ ਬੜੀਆਂ ਮੰਨੀਆਂ ਪਰਮੰਨੀਆਂ ਜਿਹੜੀਆਂ ਨੇ ਉਹ ਬਣੀਆਂ ਸਨ ਆਪਣਾ ਪੁਲਿਸ ਵਾਲੀਆਂ, ਉਹ ਬਾਜੀ। ਮਧੂਰੀ ਵੀ ਬਣੀ ਸੀ, ਤੁਹਾਨੂੰ ਚੇਤਾ ਹੋਏਗਾ, ਬੜੀ ਜ਼ਬਰਦਸਤ। ਉਹਨਾਂ ਨੇ ਉਹ ਜਿਹੜੀ ਫਿਲਮ, ਹੁਣ ਮੈਨੂੰ ਚੇਤਾ ਭੁੱਲ ਗਿਆ, ਉਹ ਪਾਲਕੀ ਮੇਂ ਹੋ ਕੇ ਸਵਾਰ ਚੱਲੀ ਰਹੇ, ਉਹ ਜਿਹਦੇ ਵਿੱਚ ਨਾਇਕ ਨਹੀਂ ਖਲਨਾਇਕ ਹੂੰ ਮੈਂ, ਹਾਂ ਖਲਨਾਇਕ ਫਿਲਮ ਦਾ ਨਾਂ ਸੀ, ਚੇਤਾ ਆ ਗਿਆ, ਆਪਣਾ ਸੰਜੇ ਦੱਤ ਸਾਹਿਬ ਦੇ ਨਾਲ। ਉਹਦੇ ਵਿੱਚ ਵੀ ਉਹ ਮੇਰਾ ਖਿਆਲ ਪੁਲਿਸ ਵਾਲੀ ਦੁਰਗਾ ਬਣੀ ਸੀ ਜਿਹੜੀ ਮਧੂਰੀ ਸਾਹਿਬਾ ਨੇ। ਤੇ ਹੁਣ ਪਤਾ ਨਹੀਂ ਇਹਨਾਂ ਕੋਲੋਂ ਇਨਸਪਾਇਰ ਹੋ ਕੇ ਕੰਮ ਕੀਤਾ। ਲੇਕਿਨ ਇਹ ਜਿਸ ਵੇਲੇ ਮੈਂ ਸਾਰੀ ਰਿਸਰਚ ਕਰ ਰਿਹਾ ਸੀ ਨਾ, ਤੇ ਉੱਥੇ ਮੈਨੂੰ ਇੱਕ ਬੰਦਾ ਟੱਕਰਿਆ ਜਨਾਬ। ਮੈਨੂੰ ਪਤਾ ਲੱਗਾ ਵੀ ਬਾਜੀ ਇਨਸਪਾਇਰ ਇਸ ਤੋਂ ਹੋਈ ਹੈ, ਇਸ ਤੋਂ ਪੁਲਿਸ ਵਾਲੀ ਬਣਨ ਲਈ ਇਨਸਪਾਇਰ ਨਹੀਂ ਹੋਈ। ਬਾਜੀ ਓਵਰਆਲ ਇਨਸਪਾਇਰ ਆਪਣੀ ਜ਼ਿੰਦਗੀ ਦੀ ਜਿਹੜੀ ਓਵਰਆਲ ਸਿਚੁਏਸ਼ਨ ਹੈ ਨਾ, ਉਹਦੀ ਜਿਹੜੀ ਬਾਜੀ ਡਾਇਰੈਕਸ਼ਨ ਲੈ ਰਹੀ ਨਾ, ਉਹ ਰਾਜਾ ਬਾਬੂ ਤੋਂ ਲੈ ਰਹੀ ਹੈ। ਹੁਣ ਰਾਜਾ ਬਾਬੂ ਕੌਣ ਹੈ ਤੁਸੀਂ ਸੋਚਦੇ ਹੋਵੋਗੇ, ਕਿਉਂਕਿ ਇਹ ਜਿਹੜੀ ਸਪੈਨ ਬਣੀ ਹੈ ਨਾ ਬਾਜੀ, ਇਹ ਤਾਂ ਬਣੀ ਹੈ ਨੀਰੂ ਬਾਜਵਾ ਨੂੰ ਵੇਖ ਕੇ। ਲੇਕਿਨ ਜਿਹੜੀ ਓਵਰਆਲ ਇਨਸਪਾਇਰੇਸ਼ਨ ਹੈ ਨਾ, ਉਹ ਬਾਜੀ ਕਿੱਥੋਂ ਲੈ ਰਹੀ ਹੈ, ਉਹ ਮੈਂ ਤੁਹਾਨੂੰ ਵਿਖਾਉਣਾ। ਉਹ ਜ਼ਰਾ ਵੇਖੋ, ਇਹ ਰਾਜਾ ਬਾਬੂ ਦੀ ਫਿਲਮ ਦਾ ਇੱਕ ਛੋਟਾ ਜਿਹਾ ਕਲਿੱਪ ਅਸੀਂ ਤੁਹਾਨੂੰ ਵਿਖਾਉਂਦੇ ਹਾਂ। ਜਿਵੇਂ ਗੋਵਿੰਦਾ ਸਾਹਿਬ ਕੁਛ ਵੀ ਨਹੀਂ ਸੀ ਹੈਗੇ, ਤੇ ਉਹ ਵਕੀਲ ਵੀ ਬਣੇ ਖੜੇ ਸਨ, ਉਹ ਜਨਾਬ ਪੁਲਿਸ ਵਾਲੇ ਵੀ ਬਣੇ ਖੜੇ ਸਨ, ਉਹ ਜਨਾਬ ਜੱਜ, ਸਰਜਨ, ਡਾਕਟਰ, ਹਰ ਸ਼ਾਹੀ ਬਣੇ ਖੜੇ ਸਨ। ਇਸੇ ਤਰੀਕੇ ਨਾਲ ਮੈਨੂੰ ਹੁਣ ਅਗਲਾ ਫਿਕਰ ਹੈ ਵੀ ਜੇ ਸਾਡੀ ਬਾਜੀ, ਉਹ ਕਿੰਗ ਐਡਵਰਡ ਵਾਲਿਆਂ ਨੇ ਕੱਢਿਆ ਸੀ ਨਾ ਬਾਹਰ ਬਾਜੀ ਨੂੰ ਫੇਲ ਕਰਕੇ, ਤੇ ਜੇ ਹੁਣ ਬਾਜੀ ਨੇ ਆਖਿਆ ਮੈਂ ਸਰਜਨ ਬਣਨਾ, ਤੇ ਕਿਸੇ ਦਿਨ ਪਾ ਕੇ ਸਰਜਨਾਂ ਵਾਲੇ ਕੱਪੜੇ ਤੇ ਬਾਜੀ ਜਾ ਆਪਣੀ ਹਸਪਤਾਲ, ਤੇ ਕੋਈ ਉਸਤਰਾ ਸ਼ੁਸਤਰਾ ਉੱਥੋਂ ਬਾਹਰੋਂ ਕਿਸੇ ਨਾਈ ਕੋਲੋਂ ਫੜ ਲਿਆ, ਭਾਵੇਂ ਉਹ ਖਵਾਜਾ ਆਸਿਫ ਦੀ ਜੇਬ ਜੀ ਹੁੰਦਾ ਵੈਸੇ ਉਸ ਤਰ੍ਹਾਂ, ਉਹ ਫੜ ਲਿਆ, ਤੇ ਜਾ ਬਾਜੀ ਨੇ ਕਿਸੇ ਬੰਦੇ ਦਾ ਆਖਿਆ ਮੈਂ ਤੇ ਇੱਥੇ ਆਪਰੇਸ਼ਨ ਕਰਨਾ ਹੈ ਬਈ, ਮੈਂ ਤੇ ਹੁਣ ਕਿਸੇ ਮਰੀਜ਼ ਦਾ ਆਪਰੇਸ਼ਨ ਕਰਨਾ, ਫਿਰ ਕੀ ਕਰੋਗੇ? ਇਹ ਸ਼ੁਕਰ ਕਰੋ ਬਾਜੀ ਸਿਰਫ ਪੁਲਿਸ ਵਾਲੀ ਬਣੀ ਹੈ, ਸਪੈਨ ਬਣੀ ਹੈ, ਤੇ ਕੋਈ ਪਿਸਤੌਲ ਸ਼ਸਤੌਲ ਵੀ ਲਾਗੇ ਨਹੀਂ ਸੀ। ਜੇ ਬਾਜੀ ਕੋ ਹੋਰ ਜ਼ਿੱਦ ਕਰ ਬੈਠੇ, ਸੋਚੋ ਕਿੰਨੇ ਸਾਰੇ ਮਹਿਕਮੇ ਨੇ, ਬਾਜੀ ਕਿਸੇ ਦਿਨ ਆ ਕੇ ਮੈਂ ਜਹਾਜ਼ ਉਡਾਉਣਾ, ਪਾਇਲਟ ਬਣਨਾ, ਤੇ ਫਿਰ ਕੀ ਕਰੋਗੇ? ਆਪ ਸੋਚੋ ਨਾ ਵੀ ਕਿੰਨੇ ਸਾਰੇ, ਕਿੰਨੇ ਸਰਜਨ ਨੇ, ਜਹਾਜ਼ ਉਡਾਉਣ ਵਾਲੀਆਂ ਖਵਾਤੀਨ ਨੇ ਇਸ ਵੇਲੇ। ਫਿਰ ਸਾਡੀਆਂ ਫੌਜਣਾਂ ਨੇ ਬਹੁਤ ਸਾਰੀਆਂ ਭੈਣਾਂ ਮੀਨ ਜਿਹੜੀਆਂ ਅਸਲ 'ਚ ਫੌਜ 'ਚ ਕੰਮ ਕਰਦੀਆਂ ਨੇ, ਅਫਸਰ ਨੇ। ਹੁਣ ਬਾਜੀ ਆਖੇ ਮੈਂ ਉਹ ਬਣਨਾ, ਤੇ ਕਿਸੇ ਵੇਲੇ ਵੀ ਇਹ ਬਾਜੀ ਨੂੰ ਜਿਹੜਾ ਨਾ ਆ ਸਕਦਾ ਹੈ ਕੰਮ। ਤੇ ਇਹ ਬਾਜੀ ਇਨਸਪਾਇਰ ਹੋਈ ਹੈ ਅਸਲ 'ਤੇ ਰਾਜਾ ਬਾਬੂ ਤੋਂ। ਤੇ ਉਹ ਉਸ ਤੋਂ ਬਾਅਦ ਨੀਰੂ ਬਾਜਵਾ ਦੀ ਜਿਸ ਵੇਲੇ ਬਾਜੀ ਨੇ ਫਿਲਮ ਵੇਖੀ ਤਾਂ ਕੰਮ ਗਾਂਹ ਟੱਪ ਗਿਆ। ਫਿਰ ਤੇ ਬਾਜੀ ਨੇ ਆਖਿਆ ਵੀ ਹੁਣ ਇਹ ਮੈਂ ਬਣ ਕੇ ਹੀ ਰਹਿਣਾ। ਉਹ ਪਰ ਲੇਕਿਨ ਅਕਲ ਕਿਉਂਕਿ ਘੱਟ ਹੈ, ਜਾਂ ਫਿਰ ਕਿ ਜੇ ਨਾਲ ਵਾਲੀ ਟਿਕ ਟਾਕਰ ਬਾਜੀ ਕਿਸੇ ਨੇ ਗੌਰ ਨਾਲ ਨਹੀਂ ਵੇਖਿਆ। ਤੇ ਇਹ ਸਾਨੂੰ ਇਹ ਵੀ ਪਤਾ ਲੱਗ ਗਿਆ ਵੀ ਵਰਦੀ ਸਿਪੀ ਕਿੱਥੋਂ ਹੈ। ਹਾਂਜੀ, ਇਹ ਪੁਲਿਸ ਦੇ ਥਾਂ ਤੋਂ ਵਰਦੀ ਨਹੀਂ ਸਿਪੀ ਜਨਾਬ, ਇਹ ਗੁਲਬਰਗ ਦੇ ਵਿੱਚ ਇੱਕ ਟੇਲਰ ਹੈ ਜਿਹਨੇ ਵਰਦੀ ਸੀਤੀ ਹੈ। ਤੇ ਹੁਣ ਤੁਹਾਨੂੰ ਇਹ ਦੱਸੀਏ ਵੀ ਵਰਦੀ ਸੀਣ ਦੇ ਰੁਪਈਏ ਕਿੰਨੇ ਲਏ ਗਏ ਨੇ, ਇਹ ਤੁਸੀਂ ਹੈਰਾਨ ਹੋ ਜਾਓਗੇ। ਇਹ ਜਨਾਬ ਅੱਜ ਤੋਂ 20 ਦਿਨ ਪਹਿਲਾਂ ਇੰਤਜ਼ਾਮ ਕਰਨਾ ਸ਼ੁਰੂ ਕੀਤਾ ਸੀ, ਸੂਤਰਾਂ ਨੇ ਸਾਨੂੰ ਦੱਸਿਆ। ਤੇ ਵਰਦੀ ਸੀਣ ਦਾ ਜਨਾਬ ਮਬਲਗ 80,000 ਰੁਪਈਆ ਲਿਆ ਗਿਆ ਹੈ। ਕਿੰਨਾ ਜੀ? 80,000 ਰੁਪਈਆ ਮਬਲਗ ਲਿਆ ਗਿਆ ਹੈ ਵਰਦੀ ਸੀਣ ਦਾ। ਔਰ ਇੱਕ ਬੜੇ ਮੰਨੇ ਪਰਮੰਨੇ ਟੇਲਰ ਦੇ ਕੋਲੋਂ ਗੁਲਬਰਗ ਦੇ ਵਿੱਚੋਂ ਇਹ ਵਰਦੀ ਸਵਾਈ ਗਈ ਹੈ ਬਾਜੀ ਦੀ। ਔਰ ਨਾਪਸ਼ਾਪ ਪਹਿਲੇ ਲੈ ਲਿਆ ਗਿਆ ਸੀ। ਤੇ ਇਹ ਵਰਦੀ ਪਵਾ ਕੇ ਤੇ ਬਾਜੀ ਨੂੰ ਸਪੈਨ ਬਣਵਾ ਕੇ ਆਈਜੀ ਸਾਹਿਬ ਨੇ ਇੱਕ ਤੇ ਆਪਣਾ ਬਦਲਾ ਲੈ ਲਿਆ, ਆਪਣੇ ਮਤਹਿਤ ਬਾਜੀ ਨੂੰ ਬਣਾ ਲਿਆ, ਖੜਾ ਕਰ ਦਿੱਤਾ। ਅੱਛਾ, ਉਸ ਤੋਂ ਬਾਅਦ ਪੈਰ ਔਲੇ ਗਏ ਭਾਈ ਜੀ। ਉਹ ਚਲੋ ਮਧੂਰੀ ਸ਼ਦੂਰੀ ਉਹ ਤੇ ਅਸੀਂ ਮਜ਼ਾਕ ਦੇ ਵਿੱਚ ਪੈ ਗਏ ਸਨ ਨਾ ਸਾਰੇ। ਇਹ ਬਾਜੀ ਨੇ ਪਤਾ ਨਹੀਂ ਉਹਨਾਂ ਦੀਆਂ ਫਿਲਮਾਂ ਵੇਖ ਕੇ ਆਖਿਆ ਵੀ ਮੈਂ ਵੀ ਇਹ ਕੰਮ ਕਰਨਾ ਹੈ। ਲੇਕਿਨ ਉੱਥੇ ਪੈਰ ਰੌਲੇ ਗਏ ਭਾਈ ਜੀ। ਰੌਲੇ ਇਹ ਪੈ ਗਏ ਕਿ ਜਿਹੜਾ ਪੁਲਿਸ ਰੂਲਸ ਨੇ ਨਾ 1934 ਦੇ, ਹਾਂਜੀ ਅਸੀਂ ਹਰ ਸ਼ੈ ਪੁਰਾਣੀ ਵਰਤਣ ਦੇ, ਅੰਗਰੇਜ਼ ਦੀ ਬਣਾਈ ਹੋਈ। ਤੇ 1934 ਵੈਸੇ ਜੇ ਹੁਕਮਰਾਨ ਵੀ ਅੰਗਰੇਜ਼ ਵਾਲੇ ਹੀ ਰੱਖੀ ਰੱਖਦੇ ਤੇ ਅਸੀਂ ਬਚੇ ਰਹਿਣਾ ਸੀ।
ਇਹ ਜਿਹੜੇ ਅਸੀਂ ਚੌਧਰੀ ਨਿਜ਼ਾਮਦੀਨ ਸਾਡੇ ਨੇ ਤੇ ਹੁਕਮਰਾਨ ਵੀ ਸਾਡੇ ਨੇ, ਇਹਨਾਂ ਸਾਨੂੰ ਬਹੁਤਾ ਵਕਤ ਪਾਇਆ, ਇਹਦੇ ਨਾਲੋਂ ਅੰਗਰੇਜ਼ਾਂ ਨੇ ਸੌਖਾ ਰੱਖਣਾ ਸਾਨੂੰ ਬਹਰਹਾਲ। ਚਲੋ ਸਾਡੇ ਬਜ਼ੁਰਗਾਂ ਨੇ ਜੋ ਇਹ ਹੁਣ ਗਲਤੀ ਕੀਤੀ, ਇਹ ਹਿੰਦੁਸਤਾਨ ਵਾਲਿਆਂ ਨੇ ਵੀ ਤੇ ਇੱਧਰ ਵਾਲਿਆਂ ਨੇ ਵੀ ਤੇ ਸਾਰਿਆਂ ਨੇ ਵੀ ਅੰਗਰੇਜ਼ਾਂ ਨੂੰ ਭਜਾਤਾ ਹੈ, ਤੂੰ ਮੇਰੇ ਖਿਆਲ ਰੱਖਦੇ ਤੇ ਅਸੀਂ ਬਿਹਤਰ ਰਹਿ ਜਾਣਾ ਸੀ। ਜਿਹੜੇ ਕਾਠੇ ਅੰਗਰੇਜ਼ ਸਾਨੂੰ ਲੱਭੇ ਨੇ, ਇਹਨਾਂ ਨੂੰ ਅਸੀਂ ਚੰਗੇ ਰਹਿ ਜਾਣਾ ਸੀ। ਬਹਰਹਾਲ 1934 ਦੇ ਜਿਹੜੇ ਪੁਲਿਸ ਰੂਲਸ ਨੇ ਨਾ ਜੀ, ਤੇ ਪੁਲਿਸ ਆਰਡਰ ਹੈ 2002 ਦਾ, ਇਹਨਾਂ ਦੋਵਾਂ ਦੇ ਮੁਤਾਬਕ ਕੋਈ ਬੰਦਾ ਜਿਹੜਾ ਹੈ ਨਾ ਉਹ ਪੁਲਿਸ ਦੀ ਵਰਦੀ ਨਹੀਂ ਪਾ ਸਕਦਾ। ਉਹ ਅਗਰ ਵਰਦੀ ਪਾਏਗਾ ਤੇ ਉੱਤੇ ਮੁਕੱਦਮਾ ਬਣੇਗਾ। ਹੁਣ ਲਈਏ ਦੇ ਵਿੱਚ ਉਹ ਦੋ ਗਰੀਬ ਟਿਕਟੋਕਰਾਂ ਨੇ ਕਿਤੇ ਵਰਦੀ ਸ਼ਰਦੀ ਕਿਸੇ ਪੁਲਿਸ ਵਾਲੇ ਕੋਲ ਮੰਗੀ ਜਾਂ ਕਿਸੇ ਸਟੋਰ ਤੋਂ ਖਰੀਦ ਕੇ ਪਾ ਕੇ ਟਿਕਟੋਕ ਬਣਾ ਦਿੱਤੀ, ਤਾਂ ਉਹਨੇ ਪਰਚਾ ਦੇ ਦਿੱਤਾ ਫੜ ਕੇ ਅਗਲਿਆਂ ਦੇ ਉੱਤੇ। ਇਹ ਉਹਨਾਂ ਦੇ ਇੱਕ ਟਿਕਟੋਕ ਬਣਾਈ ਸੀ, ਇਹ ਸਾਡੀ ਬਾਜੀ ਟਿਕਟੋਕਰ ਤੇ ਹਰ ਥਾਂ 'ਤੇ ਚੱਲੀ, ਤੇ ਹੁਣ ਪਤਾ ਨਹੀਂ ਕਿੰਨੇ ਕੁ ਪਰਚੇ ਦਿੱਤੇ ਜਾਣੇ ਨੇ। ਬਹਰਹਾਲ ਇਸੇ ਚੱਕਰ 'ਚ ਇੱਕ ਬੰਦਾ ਅੱਪੜ ਗਿਆ ਜਨਾਬੇ ਵਾਲਾ, ਇਹ ਬਾਜੀ ਨੂੰ ਵਰਦੀ ਪਵਾ ਕੇ ਪਰੇਡ ਸ਼ਰੇਡ ਸਾਰਾ ਕੰਮ ਫਿਲਮ ਦਾ ਪੂਰਾ ਸੈੱਟ ਲਾ ਕੇ, ਉਹ ਤਬੂ ਵੀ ਹੋਣੇ ਉਹਨੇ ਇੱਕ ਫਿਲਮ ਦੇ ਵਿੱਚ ਅਜੇ ਦੇਵਗਨ ਸਾਹਿਬ ਦੇ ਨਾਲ ਪੁਲਿਸ ਵਾਲੀ ਬਣੀ ਸੀ, ਉਹ ਵੀ ਬੜੀ ਦਬੰਗ ਪਰਫਾਰਮੈਂਸ ਸੀ, ਕਿਤੇ ਬਾਜੀ ਉੱਥੋਂ ਹੀ ਇੰਸਪਾਇਰ ਨਾ ਹੋਈ ਹੋਵੇ, ਮੈਨੂੰ ਨਹੀਂ ਪਤਾ। ਬਹਰਹਾਲ ਉਹ ਬਾਜੀ ਨੇ ਜਿਸ ਵੇਲੇ ਜਨਾਬੇ ਵਾਲਾ ਇਹ ਪਾ ਕੇ ਵਰਦੀ ਤੇ ਉਹ ਆਪਣੇ ਵਾਲਾ ਕੰਮ ਤੇ ਕਰ ਦਿੱਤਾ, ਤੇ ਉਸ ਤੋਂ ਬਾਅਦ ਬਾਜੀ ਨੂੰ ਵਰਦੀ ਇੰਨੀ ਪਸੰਦ ਆਈ ਵੀ ਸਾਰਾ ਦਿਨ ਬਾਜੀ ਅੱਗੋਂ ਮੀਟਿੰਗ ਵੀ ਵਰਦੀ 'ਚ ਹੀ ਕਰਦੀ ਰਹੀ। ਉਹ ਸਪੀਕਰ ਸਾਹਿਬ ਮਿਲਣ ਆਏ ਜਿਹੜੇ ਬੜੇ ਸਿਆਣੇ ਬੰਦੇ ਨੇ, ਉਹਨਾਂ ਨਾਲ ਵੀ ਵਰਦੀ 'ਚ ਹੀ, ਕੈਬਨਿਟ ਵਾਲਿਆਂ ਨਾਲ ਵੀ ਵਰਦੀ 'ਚ ਹੀ, ਸਾਰਾ ਦਿਨ ਬਾਜੀ ਵਰਦੀ ਪਵਾ ਕੇ ਡਰਾਉਂਦੀ ਰਹੀ। ਉਹ ਜਿਹੜਾ ਬੰਦਾ ਜ਼ਰਾ ਜਿਹਨੇ ਕੋਈ ਚੋਰੀ ਚਕਾਰੀ ਕੀਤੀ ਹੋਵੇ ਨਾ, ਉਹ ਪੁਲਿਸ ਤੋਂ ਵੈਸੇ ਹੀ ਡਰਦਾ, ਤੁਹਾਨੂੰ ਪਤਾ ਪੁਲਿਸ ਸਾਹਮਣੇ ਬੈਠੀ ਹੋਵੇ ਉਹਦਾ ਤਰਾਹ ਨਿਕਲ ਜਾਂਦਾ ਵੈਸੇ ਹੀ। ਤੇ ਉਹ ਹੁਣ ਸੋਚੋ ਵੀ ਨੂਨ ਵਾਲੇ ਤੇ ਬਹੁਤੇ ਸਾਡੇ ਭਰਾ ਇਹੋ ਜਿਹੇ ਨੇ ਨਾ, ਮਾਲ ਪਾਣੀ ਠੱਗਿਆ ਠੁੱਗਿਆ ਹੀ ਹੁੰਦਾ ਕਿਤੇ ਨਾ ਕਿਤੇ। ਸੋਚੋ ਬਾਜੀ ਨੂੰ ਹੈ ਤਾਂ ਬਾਜੀ ਸੀ ਅੰਦਰੋਂ, ਪਰ ਵਰਦੀ ਤੇ ਹੈ ਸੀ ਨਾ ਪੁਲਿਸ ਵਾਲੀ। ਸੋਚੋ ਸਾਰਾ ਦਿਨ ਬਾਜੀ ਨੇ ਨੂਨ ਵਾਲਿਆਂ ਦੀ ਤਰਾਹ ਕੱਢੀ ਰੱਖੀ। ਤੇ ਮੈਨੂੰ ਅਗਲੀ ਗੱਲ ਇਹ ਪਤਾ ਲੱਗੀ ਹੈ ਵੀ ਜਦੋਂ ਬਾਜੀ ਘਰ ਗਈ ਹੈ ਤਾਂ ਬਾਜੀ ਨੂੰ ਇਹ ਕਿ ਨਵਾਜ਼ ਸ਼ਰੀਫ ਸਾਹਿਬ ਵੀ ਖੁਰੇ 'ਚ ਜਾ ਲੁਕੇ ਨੇ, ਮਤਲਬ ਬਾਥਰੂਮ ਦਾ ਦਰਵਾਜ਼ਾ ਉਹਨਾਂ ਵੀ ਅੰਦਰੋਂ ਲਾਕ ਕਰ ਲਿਆ। ਉਹਨਾਂ ਨੂੰ ਕਿਸੇ ਨੇ ਕਿਹਾ ਵੀ ਕੀ ਹੋਇਆ, ਉਹਨਾਂ ਕਿਹਾ ਵੀ ਪੁਲਿਸ ਪੈ ਗਈ ਹੈ, ਪਿਛਲੀ ਵਾਰੀ ਵੀ ਇੰਝ ਹੀ ਹੋਇਆ ਸੀ, ਇਹ ਜਵੇਲ ਲਤੀਫ ਦਾ ਕੱਖ ਨਾ ਰਵੇ ਤੇ ਰਾਣੇ ਸਨਾਉਲਾ ਦਾ ਇਹ ਬਿਆਨ ਦੇਣ ਡਏ ਨੇ ਤਿੱਖੇ ਤਿੱਖੇ ਚੌਧਰੀ ਨਿਜ਼ਾਮਦੀਨ ਦੇ ਖਿਲਾਫ, ਤੇ ਪੁਲਿਸ ਪੈ ਗਈ। ਉਹਨਾਂ ਫਿਰ ਦੱਸਿਆ ਵੀ ਨਹੀਂ, ਆਪਣੀ ਬਾਜੀ ਆਪਣੀ ਧੀ ਮਰੀਮ ਹੈ, ਉਹਨੇ ਪਾਈ ਹੈ ਸ਼ੌਕ ਨਾਲ ਵਰਦੀ। ਤੇ ਉਹ ਨਵਾਜ਼ ਸ਼ਰੀਫ ਸਾਹਿਬ ਨੇ ਉਹਨੂੰ ਕਿਹਾ ਵੀ ਤੂੰ ਵੀ ਮੇਰੀ ਧੀ ਹੈ, ਕਿਸ ਦਿਨ ਤੂੰ ਮੈਨੂੰ ਇੰਝ ਹੀ ਘਬਰਾ ਪਵਾ ਦੇਣਾ, ਤੇ ਤੂੰ ਘਰ ਤੇ ਨਾ ਵਰਦੀ ਪਾ ਕੇ ਆ, ਜੇ ਆਉਣਾ ਤੇ ਦੱਸ ਗਿਆ ਵੀ ਅੱਬਾ ਜੀ ਮੈਂ ਆ। ਤੇ ਖੈਰ ਚੋਰਾਂ ਨੇ ਵਰਦੀਆਂ ਪਾਈਆਂ ਨੇ ਪੁਲਿਸ ਦੀਆਂ। ਅਸੀਂ ਸੁਣਿਆ ਸੀ ਕਿ ਚੋਰਾਂ ਨੂੰ ਪੈ ਗਏ ਮੋਰ, ਇੱਥੇ ਤੇ ਮੋਰ ਪੈ ਗਏ ਨੇ ਚੋਰਾਂ ਨੂੰ, ਤੇ ਬਲਕਿ ਚੋਰ ਪੈ ਗਏ ਨੇ ਮੋਰਾਂ ਨੂੰ, ਤੇ ਮੋਰ ਪੈ ਗਏ ਨੇ ਵਾਪਸ ਚੋਰਾਂ ਨੂੰ। ਬਹਰਹਾਲ ਜੀ ਗੱਲ ਇਹ ਹੈ ਕਿ ਬਾਜੀ ਨੇ ਵਰਦੀ ਪਾ ਲਈ, ਤੇ ਉਸ ਤੋਂ ਬਾਅਦ ਲਾਹੌਰ ਦੀ ਅਦਾਲਤ 'ਚ ਇੱਕ 'ਚ ਮੁਕੱਦਮੇ ਵਾਸਤੇ ਉਹਨਾਂ ਪਹਿਲਾਂ ਪੁਲਿਸ ਨੂੰ ਦਰਖਾਸਤ ਦਿੱਤੀ ਕਿਸੇ ਭਾਈ ਨੇ ਕਿ ਜੀ ਮੁਕੱਦਮਾ ਦਰਜ ਕਰੋ, ਇਹ ਤਾਂ ਕਾਨੂੰਨ ਦੇ ਖਿਲਾਫ ਹੈ। ਉਹ ਪੁਲਿਸ ਨੇ ਤਾਂ ਮੁਕੱਦਮਾ ਦਰਜ ਨਹੀਂ ਕਰਨਾ, ਤਾਂ ਉਹ ਅਦਾਲਤ 'ਤੇ ਚਲਾ ਗਿਆ। ਉਹਨੇ ਕਿਹਾ ਜੀ ਇਹ ਮੁਕੱਦਮਾ ਦਰਜ ਕਰੋ ਮੇਰਾ, ਇਹਨਾਂ ਨੇ ਪੁਲਿਸ ਦੀ ਵਰਦੀ ਪਾਈ, ਇਹ ਤਾਂ ਨਹੀਂ ਪਾ ਸਕਦੇ। ਹੁਣ IG ਸਾਹਿਬ ਜਿਹੜੇ ਨੇ, ਉਹ ਵੀ ਮੈਂ ਵੈਸੇ ਹਿਸਾਬ ਲਾਇਆ ਵੀ ਉਹ ਵੀ ਮੈਡੀਕਲ ਕਾਲਜ ਅਪੜੇ ਤੇ ਸਹੀ, ਪਰ ਉਹ ਮੈਨੂੰ ਲੱਗਦਾ ਅਕਲ 'ਚ ਉਹ ਵੀ ਪੂਰੇ ਹੀ ਨੇ। ਉਹ ਵੀ ਇੱਕ ਤੇ ਮਤਲਬ ਕੋਈ ਨਲਾਇਕ ਹੀ ਨੇ, ਬਾਜੀ ਦਾ ਹੀ ਭਰਾ ਹੈ ਸਾਡੀ ਦਾ। ਉਹਨਾਂ ਜਨਾਬੇ ਵਾਲਾ ਇਹ ਕੀਤਾ ਕਿ ਉਹਨਾਂ ਨੇ ਫੌਰੀ ਤੌਰ 'ਤੇ ਇੱਕ ਬੈਕ ਡੇਟ ਦੇ ਵਿੱਚ ਨਾ ਖਤ ਕੱਢਿਆ। ਇਹ ਤੁਹਾਡੇ ਵਾਸਤੇ ਬੜੀ ਇੰਟਰਸਟਿੰਗ ਗੱਲ ਤੁਹਾਨੂੰ ਦੱਸਦੇ। ਉਹਨਾਂ ਪੁਲਿਸ ਵਾਲਿਆਂ ਨੇ ਖਤ ਕੱਢਿਆ ਇੱਕ ਫੌਰੀ ਤੌਰ 'ਤੇ। ਉਹ ਖਤ ਉਹਨਾਂ ਕੱਢਿਆ ਬੈਕ ਡੇਟ 30 ਜਨਵਰੀ। ਉਹ ਤੁਸੀਂ ਅਗਰ ਗੌਰ ਕਰੋ ਤੇ ਪੂਰਾ ਲੈਟਰ ਜਿਹੜਾ ਟਾਈਪ ਹੈ, ਤੇ 30 ਜਿਹੜਾ ਹੈ ਨਾ ਉਹ ਹੱਥ ਨਾਲ ਲਿਖਿਆ ਹੈ। ਹਾਂਜੀ 30 ਹੱਥ ਨਾਲ ਲਿਖਿਆ, ਬਾਕੀ ਪੂਰਾ ਲੈਟਰ ਜਿਹੜਾ ਉਹ ਟਾਈਪ ਹੈ। ਤੇ ਉਹ 30 ਜਨਵਰੀ 2024, ਮਤਲਬ ਉਹਨਾਂ 2 ਮਹੀਨੇ ਪੁਰਾਣੀ ਡੇਟ ਦੇ ਵਿੱਚ ਖਤ ਕੱਢ ਦਿੱਤਾ। ਇਹ ਅਸੀਂ ਤੁਹਾਨੂੰ ਦੱਸ ਵੀ ਸਕਦੇ ਹਾਂ ਵੀ ਕਿੰਨੇ ਵਜੇ ਕੱਢਿਆ। ਬਿਲਕੁਲ ਸਾਡੇ ਕੋਲੋਂ ਯਕੀਨ ਕਰੋ ਅੰਦਰ ਦੀ ਇਨਫੋਰਮੇਸ਼ਨ ਬੜੇ ਸੀਨੀਅਰ ਅਫਸਰ ਨੇ ਦਿੱਤੀ ਹੈ, ਜਿਹਦੀਆਂ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੋਇਆ ਉਹਨੇ ਦੱਸਿਆ ਹੈ ਕਿੰਨੇ ਵਜੇ ਖਤ ਨਿਕਲਿਆ ਸ਼ਾਮੀ। ਬਹਰਹਾਲ 30 ਜਨਵਰੀ ਦਾ ਉਹਨਾਂ ਨੇ ਖਤ ਕੱਢਿਆ। ਉਹਨਾਂ ਬੈਕ ਡੇਟ ਦੇ ਵਿੱਚ ਖਤ ਕੱਢ ਕੇ ਇਹ ਕਿਹਾ ਕਿ ਜੀ IG ਸਾਹਿਬ ਜਿਹੜੇ ਨੇ ਨਾ, ਉਹਨਾਂ ਨੇ ਪੁਲਿਸ ਯੂਨੀਫਾਰਮ ਕੌਣ ਪਾ ਸਕਦਾ ਤੇ ਕਿਸ ਤਰ੍ਹਾਂ ਦਾ ਪਾ ਸਕਦਾ, ਉਹਦੇ 'ਚ ਅਮੈਂਡਮੈਂਟ ਕਰ ਦਿੱਤੀ ਹੈ। ਹਾਂਜੀ ਹੁਣ ਜ਼ਾਹਿਰ ਹੈ, ਮੈਂ ਤੁਹਾਨੂੰ ਦੱਸਿਆ ਵੀ ਪੁਲਿਸ ਦਾ ਯੂਨੀਫਾਰਮ ਤੇ ਕਾਨੂੰਨੀ ਤੌਰ 'ਤੇ ਪਾਓਗੇ ਤੇ ਉਹ ਜਿਹੜਾ ਪਾਕਿਸਤਾਨ ਪੀਨਲ ਕੋਡ ਵੀ ਹੈ ਤੇ ਪੁਲਿਸ ਰੂਲਸ ਜਿਹੜੇ ਨੇ ਉਹਨਾਂ ਦੇ ਮੁਤਾਬਕ ਜੁਰਮ ਹੈ। 1934 ਤੋਂ ਬਣੇ ਨੇ ਉਹ ਰੂਲ, ਅੰਗਰੇਜ਼ ਬਹਾਦਰ ਦੇ ਜ਼ਮਾਨੇ ਦੇ। ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਪੁਲਿਸ ਰੂਲਸ ਨੇ ਨਾ, ਉਹਨਾਂ ਦਾ ਜਿਹੜਾ ਪਹਿਲੇ ਤੇ ਪੁਲਿਸ ਆਰਡਰ ਜਿਹੜਾ 2002 ਦਾ, ਉਹਦਾ ਜਿਹੜਾ ਆਰਟੀਕਲ 27 ਹੈ, ਉਹਦੇ ਮੁਤਾਬਕ ਤੇ ਪੁਲਿਸ ਰੂਲਸ 4.2 ਜਿਹੜੇ 1934 ਦੇ ਪੁਲਿਸ ਰੂਲਸ ਨੇ, ਇਹਨਾਂ ਦੇ ਵਿੱਚ ਜਿਹੜੀ ਹੈ ਨਾ ਉਹ ਉਹਨਾਂ ਨੇ ਅਮੈਂਡਮੈਂਟ ਕੀਤੀ IG ਸਾਹਿਬ ਨੇ। ਤੇ ਉਹਨਾਂ ਨੇ ਜਨਾਬੇ ਵਾਲਾ ਗਵਰਨਰ ਵਾਸਤੇ ਵੀ ਡਰੈਸ ਬਣਾਤਾ, ਪੁਲਿਸ ਦਾ ਵਰਦੀ ਬਣਾਤੀ। ਹੁਣ ਗਵਰਨਰ ਵੀ ਪੁਲਿਸ ਦੀ ਵਰਦੀ ਪਾ ਕੇ ਫਿਰੇਗਾ ਸਿਪਾਹੀ ਦੀ, ਤੇ ਇੱਧਰ ਚੀਫ ਮਿਨਿਸਟਰ ਦੀ ਵੀ ਬਣਾਤੀ ਉਹਨਾਂ ਵਰਦੀ। ਇਹ IG ਸਾਹਿਬ ਨੇ ਦਸਤਖਤ ਕਰਕੇ ਤੇ ਕੱਢ ਦਿੱਤੀ ਫਾਈਲ। ਮਕਸਦ ਦਾ ਕੀ ਸੀ IG ਸਾਹਿਬ ਦਾ? ਮਕਸਦ ਇਹ ਸੀ ਵੀ ਹੁਣ ਜਿਹੜਾ ਅਦਾਲਤ 'ਚ ਬਾਜੀ ਦੇ ਉੱਤੇ ਕੇਸ ਬਣਨ ਲੱਗਾ, ਇਹ IG ਤੇ ਵੀ ਬਣਨਾ ਜ਼ਾਹਿਰ ਨਾਲ, ਤੇ ਇਹਨੂੰ ਜ਼ਰਾ ਨਾ ਕਿਸੇ ਤਰੀਕੇ ਨਾਲ ਕੰਟਰੋਲ ਕਰ ਲਈਏ। ਉਹਨਾਂ ਤੇ ਵੈਸੇ ਤੁਸੀਂ ਵੀ ਬੜੇ ਜ਼ਾਲਮ ਹੋ, ਬਾਜੀ ਨੇ ਤੇ ਇੱਕ ਐਕਟਿੰਗ ਕੀਤੀ ਸੀ ਮਾੜੀ ਚੰਗੀ ਫਿਲਮ ਦੇ ਵਿੱਚ। ਬਾਜੀ ਵਾਸਤੇ ਇਹ ਥੀਫ ਮਿਨਿਸਟਰੀ ਸਾਰਾ ਕੁਛ, ਇਹ ਗੁੱਡੀਆਂ ਪਟੋਲੇ ਨੇ, ਮਤਲਬ ਫਿਲਮ ਸ਼ਿਲਮ ਹੈ ਬਾਜੀ ਵਾਸਤੇ। ਤੁਸੀਂ ਸੀਰੀਅਸ ਲੈ ਜਾਂਦੇ ਹੋ, ਹਰ ਗੱਲ ਦੇ ਉੱਤੇ ਮੁਕੱਦਮਿਆਂ 'ਤੇ ਤੁਰ ਪੈਂਦੇ ਹੋ, ਨਵੀਂ ਮੁਸੀਬਤ ਪਾਤੀ। ਖੈਰ ਉਹਨਾਂ ਕੱਢਿਆ, ਲੇਕਿਨ ਅਸੀਂ ਜੇ ਇਸ ਵੇਲੇ ਰਿਸਰਚ ਕੀਤੀ
ਬੰਦਿਆਂ ਨਾਲ ਗੱਲ ਕੀਤੀ। ਉਹਨਾਂ ਕਿਹਾ ਜੀ ਗੱਲ ਇਹ ਹੈ ਕਿ ਜਿਹੜਾ ਪੁਲਿਸ ਰੂਲਸ ਨੇ 1934 ਦੇ, ਉਹਦਾ ਜਿਹੜਾ ਰੂਲ ਹੈ 4.2, ਉਹਦੇ ਮੁਤਾਬਕ ਜਿਹੜਾ ਆਈਜੀ ਦੇ ਕੋਲ ਕੰਟਰੋਲ ਹੈ ਨਾ, ਉਹ ਜਿਹੜੀ ਵੀ ਕੋਈ ਅਮੈਂਡਮੈਂਟ ਕਰ ਸਕਦਾ ਹੈ, ਵਰਦੀ ਤਬਦੀਲ ਕਰ ਸਕਦਾ ਹੈ, ਵਰਦੀ ਦੇ ਵਿੱਚ ਕੋਈ ਇਜ਼ਾਫਾ ਕਰ ਸਕਦਾ ਹੈ, ਉਹਦਾ ਰੰਗ ਤਬਦੀਲ ਕਰ ਸਕਦਾ ਹੈ, ਜੋ ਵੀ ਹੈ ਉਹਦੀ ਕਮਾਂਡ ਦੇ ਥੱਲੇ ਜਿਹੜੇ ਉਹਦੇ ਆਫਿਸਰਸ ਨੇ ਉਹਨਾਂ ਦੇ ਉੱਤੇ ਕਰ ਸਕਦਾ ਹੈ, ਬਾਹਰ ਵਾਲੇ ਕਿਸੇ ਬੰਦੇ ਤੇ ਨਹੀਂ ਕਰ ਸਕਦਾ। ਅਗਰ ਉਹਨੂੰ ਤੁਸੀਂ ਪੜ੍ਹੋ ਤੇ ਉਹਦੇ ਵਿੱਚ ਬੜਾ ਵਾਜ਼ੇ ਲਿਖਿਆ ਹੋਇਆ ਹੈ ਕਿ ਐਸੇ ਆਫਿਸਰ ਜਿਹੜੇ ਉਹਨਾਂ ਦੇ ਅੰਡਰ ਕੰਮ ਕਰਦੇ ਨੇ, ਜਿਹੜੇ ਉਹਨਾਂ ਦੇ ਆਰਡਰ ਦੇ ਵਿੱਚ ਨੇ। ਮਸਲਨ ਜਿਹੜਾ ਪੰਜਾਬ ਦਾ ਆਈਜੀ ਉਹ ਸਿੰਧ ਪੁਲਿਸ ਵਾਲਿਆਂ ਦੀ ਵਰਦੀ ਨਹੀਂ ਬਦਲ ਸਕਦਾ, ਜਾਂ ਪੰਜਾਬ ਦਾ ਜਿਹੜਾ ਆਈਜੀ ਹੈ ਪੁਲਿਸ ਦਾ ਉਹ ਜੇਲ੍ਹ ਖਾਨਾਜਾਤ ਦੀ ਵਰਦੀ ਨਹੀਂ ਬਦਲ ਸਕਦਾ, ਕਿਉਂਕਿ ਜੇਲ੍ਹ ਖਾਨਾਜਾਤ ਦਾ ਅਲੱਗ ਆਈਜੀ ਹੈ। ਇਹ ਆਈਜੀ ਸਾਹਿਬ ਜਿਹੜੇ ਉਹਨਾਂ ਦੇ ਅੰਡਰ ਕਮਾਂਡ ਨੇ ਨਾ ਬੰਦੇ, ਇਹ ਸਿਰਫ ਉਹਨਾਂ ਦੀ ਵਰਦੀ ਬਦਲ ਸਕਦਾ ਹੈ, ਉਹਨਾਂ ਦੀ ਵਰਦੀ ਦੇ ਉੱਤੇ ਕੋਈ ਵੀ ਚੀਜ਼ ਕਰ ਸਕਦਾ। ਇਹ ਪੜ੍ਹੋ ਜ਼ਰਾ 27 ਜਿਹੜਾ ਆਰਟੀਕਲ ਹੈ ਪੁਲਿਸ ਜਿਹੜਾ ਆਰਡਰ 2002 ਹੈ, ਉਹਦੇ ਵਿੱਚ ਵੀ ਆਖਰੀ ਲਾਈਨ ਪੜ੍ਹੋ, and any other matter concerning the efficient fulfillment of duties by the police under his control। ਹਾਂਜੀ, ਪੁਲਿਸ ਆਫਿਸਰਸ ਅੰਡਰ ਹਿਜ਼ ਕੰਟਰੋਲ। ਇਹ ਪੁਲਿਸ ਰੂਲਸ 1934 ਵੀ ਇਹੀ ਕਹਿੰਦੇ ਨੇ, ਪੁਲਿਸ ਆਰਡਰ 2002 ਵੀ ਇਹੀ ਕਹਿੰਦਾ ਕਿ ਆਈਜੀ ਤਬਦੀਲੀ ਕਰ ਸਕਦਾ ਵਰਦੀ ਦੇ ਵਿੱਚ, ਪਰ ਜਿਹੜੇ ਅਫਸਰ ਉਹਦੇ ਅੰਡਰ ਕਮਾਂਡ ਕੰਮ ਕਰ ਰਹੇ ਨੇ। ਹੁਣ ਚੀਫ ਮਿਨਿਸਟਰ ਤੇ ਉਹਦੇ ਅੰਡਰ ਕਮਾਂਡ ਨਹੀਂ ਕਰ ਰਿਹਾ, ਤੇ ਆਈਜੀ ਸਾਹਿਬ ਨੇ ਇੱਕ ਹੋਰ ਬੌਂਗੀ ਮਾਰ ਦਿੱਤੀ ਹੈ। ਇੱਕ ਬੌਂਗੀ ਲੁਕਾਉਣ ਵਾਸਤੇ ਇੱਕ ਜਿਹੜਾ ਫਿਲਮੀ ਇੱਕ ਤੁਸੀਂ ਇਹੀ ਆਖ ਸਕਦੇ ਹੋ ਕਿ ਸ਼ੂਟਿੰਗ ਇਹਨਾਂ ਕੀਤੀ ਹੈ ਟਿਕਟੌਕ ਦੀ, ਉਹ ਲੁਕਾਉਣ ਵਾਸਤੇ ਪੁਲਿਸ ਵਾਲਿਆਂ ਨੇ ਹੁਣ ਇੱਕ ਪੁਲਿਸ ਆਈਜੀ ਨੇ ਇੱਕ ਜਾਲੀ ਆਰਡਰ ਕੱਢ ਦਿੱਤਾ ਹੈ, ਇੱਕ ਐਸਾ ਆਰਡਰ ਕੱਢ ਦਿੱਤਾ ਹੈ, ਇੱਕ ਤੇ ਬੈਕ ਡੇਟ 'ਚ ਕੱਢਿਆ, ਇਹ ਕੰਮ ਖਰਾਬ ਕੀਤਾ, ਚਲੋ ਉਹਨੂੰ ਤਾਂ ਲੁਕਾ ਲੈਣਗੇ ਕਿਸੇ ਤਰੀਕੇ ਨਾਲ। ਇਹ ਜਿਹੜਾ ਅਸਲ ਕੰਮ ਕੀਤਾ ਹੈ, ਇਹ ਗੈਰ ਕਾਨੂੰਨੀ ਆਰਡਰ ਕੱਢ ਦਿੱਤਾ, ਆਈਜੀ ਕੱਢ ਹੀ ਨਹੀਂ ਸਕਦਾ ਇਹ ਆਰਡਰ। ਇਹ ਆਰਡਰ ਜਿਹੜਾ ਹੈ ਇਹ ਬਿਲਕੁਲ ਗੈਰ ਕਾਨੂੰਨੀ ਹੈ, ਕਿਉਂਕਿ ਆਈਜੀ ਦੇ ਕੋਲ ਇਹਦੀ ਅਥਾਰਟੀ ਨਹੀਂ ਹੈ ਇਸ ਆਰਡਰ ਨੂੰ ਕੱਢਣ ਦੀ। ਉਹ ਆਪਣੇ ਅੰਡਰ ਕਮਾਂਡ ਲੋਕਾਂ ਦੇ ਕੱਢ ਸਕਦਾ, ਇਸ ਤੋਂ ਅੱਗੇ ਕੁਝ ਨਹੀਂ ਕਰ ਸਕਦਾ। ਬਹਰਹਾਲ ਤੁਹਾਨੂੰ ਚੇਤਾ ਆ ਗਿਆ ਹੋਏਗਾ, ਪਿੰਡਾਂ ਦੇ ਵਿੱਚ ਵੀ ਬਰੂਪੀਏ ਆਉਂਦੇ ਸਨ ਜਿਹੜੇ ਫੇਸ ਬਦਲ ਤੁਹਾਡੇ ਕੋਲੋਂ ਮੰਗਦੇ ਸਨ ਤੇ ਦੂਸਰੀਆਂ ਗੱਲਾਂ ਕਰਦੇ। ਹੁਣ ਬਾਜੀ ਕਿਤੇ ਗਾਂ ਇਸ ਕੰਮ ਨੂੰ ਨਾ ਤੁਰ ਪਏ। ਤੇ ਖਬਰਾਂ ਤੇ ਹੋਰ ਵੀ ਸਨ, 2-3 ਪੁਲਿਸ ਵਾਲਿਆਂ ਦੇ ਬਾਰੇ ਵੀ ਸਨ, ਇੱਕ ਫੈਸਲ ਵਾਡਾ ਸਾਹਿਬ ਦੇ ਬਾਰੇ ਸੀ, ਇੱਕ ਹੋਰ 2-3 ਬੜੀਆਂ ਭਰਵੀਆਂ ਖਬਰਾਂ ਸਨ। ਲੇਕਿਨ ਹੁਣ ਵਕਤ ਬੜਾ ਲੰਮਾ ਹੋ ਗਿਆ, ਹੁਣ ਮੈਨੂੰ ਇਸ ਵੀਲੌਗ 'ਚ ਮਿਹਰਬਾਨੀ ਕਰਕੇ ਮਾਜ਼ਰਤ ਵੀ, ਗੱਲ ਲੰਮੀ ਹੋ ਗਈ, ਗੱਲ ਹੈ ਹੀ ਇਹੋ ਜਿਹੀ ਸੀ, ਮੈਂ ਕਰਦਾ ਕਿ ਇਹ 'ਤੇ ਬਹਿਸ ਕਰਨੀ ਪੈਣੀ ਸੀ, ਤੇ ਗੱਲ ਹੋ ਗਈ ਲੰਬੀ, ਮਾਫੀ ਦਿਓ ਇਹਦੇ 'ਤੇ, ਤੇ ਮੈਨੂੰ ਦਿਓ ਇਜਾਜ਼ਤ, ਤੇ ਰੱਬ ਰਾਖਾ।